ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 6 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਲਾਸ ਐਂਜਲਸ ਜੋ ਸਦਰਨ ਕੈਲੀਫੋਰਨੀਆ ਆ ਉਹਦੇ ਇਤਿਹਾਸ ਦੇ ਵਿੱਚ ਪਿਛਲੇ ਦਿਨਾਂ 'ਚ 400 ਤੋਂ ਵੱਧ ਜਿਹੜੇ ਮੱਡ ਸਲਾਈਡ ਹੋਏ ਆ ਤੇ ਮੀਂਹ ਨੇ ਜਿਹੜੀ ਆ ਤਬਾਹੀ ਮਚਾਈ ਹੈਗੀ ਆ। ਟੋਟਲ ਜੇ ਦੇਖਿਆ ਜਾਵੇ ਕਹਿੰਦੇ $11 ਬਿਲੀਅਨ ਤੱਕ ਦਾ ਜਿਹੜਾ ਨੁਕਸਾਨ ਆ ਉਹ ਇਸ ਐਟਮੋਸਫੇਰਿਕ ਰਿਵਰ ਦੇ ਨਾਲ ਜੋ ਡੈਮੇਜ ਹੋਇਆ ਉਹ ਹੋ ਸਕਦਾ ਹੈਗਾ ਆ। ਕੈਲੀਫੋਰਨੀਆ ਮੈਕਸੀਕੋ ਬਾਰਡਰ ਦੇ ਉੱਤੇ ਵੀ ਜੋ ਤਿਵਾਨਾ ਦਾ ਰਿਵਰ ਆ ਉਹ ਪੂਰੀ ਤਰ੍ਹਾਂ ਫਲੱਡਡ ਹੈਗਾ, ਬਹੁਤ ਜ਼ਿਆਦਾ ਆ। ਲਾਸ ਐਂਜਲਸ ਦੇ ਮੇਅਰ ਕੈਰਨ ਬਾਸ ਨੇ ਜੋ ਉੱਥੇ ਦੇ ਵਸਿੰਦੇ ਆ ਉਹਨਾਂ ਦਾ ਧੰਨਵਾਦ ਕੀਤਾ ਹੈਗਾ, ਕਿਉਂਕਿ ਉਹ ਸੜਕਾਂ ਤੋਂ ਪਰੇ ਰਹੇ ਹੈਗੇ ਆ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਸੜਕਾਂ ਦੇ ਵਿੱਚ ਡਰਾਈਵ ਨਾ ਕਰੋ ਅਨਲੈਸ ਕਿ ਬਹੁਤ ਜ਼ਿਆਦਾ ਜਿਹੜੀ ਕੋਈ ਐਮਰਜੈਂਸੀ ਹੈਗੀ ਆ। ਐਗਜ਼ੈਕਟ ਫਿਗਰ ਜੇ ਮੈਂ ਦੱਸਦਾ ਜਾਵਾਂ 383 ਮੱਡ ਸਲਾਈਡ ਰਿਕਾਰਡ ਕੀਤੇ ਗਏ ਆ। 7 ਬਿਲਡਿੰਗ ਪੂਰੀ ਤਰ੍ਹਾਂ ਡੈਮੇਜ ਹੋਈਆਂ ਜਿਹੜੀਆਂ ਅਨਇਨਹੈਬਿਟੇਬਲ ਹੈਗੀਆਂ ਤੇ 10 ਬਿਲਡਿੰਗਸ ਨੂੰ ਯੈਲੋ ਟੈਗ ਜਿਹੜਾ ਕੀਤਾ ਗਿਆ ਹੈਗਾ। 4 ਦੇ ਕਰੀਬ ਜੋ ਆ ਉਹ ਮੌਤਾਂ ਵੀ ਹੋਈਆਂ ਹੈਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ 69 ਸਾਲਾਂ ਦਾ ਇੱਕ ਬਜ਼ੁਰਗ ਉਹਦੀ ਜਿਹੜੀ ਡੈਥ ਹੋ ਗਈ ਆ ਜਕਪਿਆ ਜੋ ਏਰੀਆ ਆ ਉਸ ਜਗ੍ਹਾ ਦੇ ਉੱਤੇ। ਨਾਰਦਰਨ ਕੈਲੀਫੋਰਨੀਆ 'ਚ ਵੀ ਇੱਕ ਜਣੇ ਦੀ ਮੌਤ ਯੂਬਾ ਸਿਟੀ ਏਰੀਏ ਦੇ ਵਿੱਚ ਹੋਈ ਸੀਗੀ। ਜੀ ਹਾਲਾਤ ਕਾਫੀ ਜਿਹੜੇ ਨਾਜ਼ੁਕ ਹੀ ਚੱਲ ਰਹੇ ਆ। ਤਕਰੀਬਨ 11 ਇੰਚ ਰੇਨ ਕਈ ਇਲਾਕਿਆਂ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਉਹ ਪਿਛਲੇ 2-3 ਦਿਨਾਂ ਦੇ ਵਿੱਚ ਪੈ ਚੁੱਕੀ ਆ। ਤਾਂ ਇਹ ਰਿਕਾਰਡ ਤੋੜ ਜਿਹੜੀ ਉਹ ਦੇਖੀ ਜਾ ਰਹੀ ਆ। ਮਹੀਨਿਆਂ ਦੀ ਜਿਹੜੀ ਇਹ ਪੈਣੀ ਸੀ ਜਿਹੜੀ ਮੀਂਹ, ਇਹ ਹੁਣ ਕੁਛ ਘੰਟਿਆਂ ਦੇ ਵਿੱਚ ਹੀ ਕਹਿ ਲਓ ਵੀ ਇੱਕ ਅੱਧੇ ਦਿਨ ਦੇ ਵਿੱਚ ਉਹ ਪੈ ਹਟਿਆ। 250 ਤੋਂ ਵੱਧ ਜਿਹੜੀਆਂ ਟਰੀਜ਼ ਉਹ ਡਿੱਗ ਚੁੱਕੇ ਆ, ਜਿਹਦੇ ਨਾਲ ਪਾਣੀ ਤਾਂ ਹੋਏ ਪਏ ਆ। ਬਿਜਲੀ ਬਹੁਤ ਥਾਵਾਂ ਦੇ ਉੱਤੇ ਗਈ ਆ। 5 ਬਿਲਡਿੰਗ ਦੇ ਉੱਤੇ ਡਿੱਗਣ ਦੇ ਕਰਕੇ ਉਹਨਾਂ ਦੇ ਨੁਕਸਾਨਿਆਂ ਵੀ ਜਿਹੜਾ ਉਹ ਬਹੁਤ ਜ਼ਿਆਦਾ ਜਾ ਚੁੱਕਾ ਆ। ਇਵੈਕੂਏਸ਼ਨ ਆਰਡਰਸ ਜਿਹੜੇ LA ਦੇ ਟੂਨਾ ਕੈਨੀਅਨ ਰੋਡ ਦੇ ਉੱਤੇ ਸੀ ਉਹਨਾਂ ਨੂੰ ਹੁਣ ਵਾਪਸ ਲੈ ਲਿਆ ਗਿਆ ਆ। ਕਈ ਥਾਵਾਂ ਦੇ ਉੱਤੇ ਜਿਹੜੇ ਹਿਲ ਸਾਈਡ ਦੇ ਉੱਤੇ ਕੋਲੈਪਸ ਹੋਣ ਦੇ ਕਰਕੇ ਰੈਸਕਿਊ ਤੇ ਇਵੈਕੂਏਸ਼ਨ ਜਿਹੜੇ ਆ ਉਹ ਆਰਡਰ ਕਰਨੇ ਪਏ ਆ। ਹਿਸੈਂਡਾ ਹਾਈਟਸ, LA ਹਾਬਰਾ ਹਾਈਟਸ, ਇਹਨਾਂ ਥਾਵਾਂ ਦੇ ਉੱਤੇ ਇਹ ਚੀਜ਼ ਜਿਹੜੀ ਉਹ ਲੈਂਡਸਲਾਈਡ ਜਿਹੜੇ ਵਗੈਰਾ ਉੱਥੇ ਹੋਏ ਨੇ। ਸੋ 20% ਕਹਿੰਦੇ ਅਜੇ ਵੀ ਚਾਂਸ ਹੈਗਾ ਆ ਵੀ ਥੋੜ੍ਹਾ ਜਿਹਾ ਰਿਸਕ ਹੈਗਾ ਵੀ ਟੋਰਨੈਡੋ ਵੀ ਜਿਹੜਾ ਉਹ ਆ ਸਕਦਾ ਹੈ। 4000 ਫੁੱਟ ਤੋਂ ਉੱਤੇ ਬਰਫ਼ਬਾਰੀ ਦੀ ਜਿਹੜੀ ਕਿਆਸ ਰਹੀ ਆ ਉਹ ਦੱਸੀ ਗਈ ਆ। ਉਧਰ ਕੋਸਟਲ ਫਲੱਡਿੰਗ, ਤੱਟ ਦੇ ਨਾਲ ਨਾਲ ਉੱਥੇ ਵੀ ਜਿਹੜੀ ਫਲੱਡਿੰਗ ਤੇ ਹਾਈ ਸਰਫ ਤੇ ਲਾਰਜਰ ਟਾਈਡ ਜਿਹੜੀਆਂ ਆ ਉਹ ਕੱਲ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਹੜੀਆਂ ਉਹ ਰਹਿਣਗੀਆਂ। ਦਰਜਨਾਂ ਹੀ ਲੋਕ ਇਸ ਟਾਈਮ ਘਰੋਂ ਬੇਘਰ ਜਿਹੜੇ ਆ ਉਹ ਹੋ ਚੁੱਕੇ ਨੇ ਤੇ ਹਾਲਾਤ ਅਜੇ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆ ਤੇ ਹੈਵੀ ਰੇਨ ਉਹ ਅੱਗੇ ਫੇਰ ਜਿਹੜੀ ਉਹ ਆ ਸਕਦੀ ਆ। ਤੇ ਜਿਉਂ-ਜਿਉਂ ਹੁਣ ਪਾਣੀ ਥੱਲੇ ਨੂੰ ਜਾਊਗਾ ਤੇ ਜਿੱਦਾਂ ਦੱਸਿਆ ਵੀ $11 ਬਿਲੀਅਨ ਤੱਕ ਦਾ ਜਿਹੜਾ ਨੁਕਸਾਨ ਆ ਉਹ ਅਨੁਮਾਨਿਆ ਜਾ ਰਿਹਾ ਆ ਤੇ ਇਹ ਆંકੜਾ ਇਸ ਤੋਂ ਉੱਤੇ ਵੀ ਜਾ ਸਕਦਾ ਆ। ਸੋ ਇਹ ਸਾਰੇ ਕਾਸੇ ਦਾ ਅਸਰ ਤੁਹਾਡੀ ਜਿਹੜੀ ਰੀਅਲ ਸਟੇਟ ਆ ਉਹਦੇ ਉੱਤੇ ਬਹੁਤ ਪੈਣ ਜਾ ਰਿਹਾ ਆ। ਅੱਜ ਸਟੇਟ ਫਾਰਮ ਇੰਸ਼ੋਰੈਂਸ ਤੇ ਆਲ ਸਟੇਟ ਇੰਸ਼ੋਰੈਂਸ ਉਹਨਾਂ ਨੇ ਕਿਹਾ ਆ ਵੀ ਜਿਹੜਾ ਵੀ ਫਲੱਡ ਪ੍ਰੋਨ ਏਰੀਆ ਆ, ਫਾਇਰ ਪ੍ਰੋਨ ਏਰੀਆ ਆ,
ਉੱਥੇ ਉਹ ਕੋਈ ਵੀ ਬਿਜ਼ਨਸ ਨਵਾਂ ਲਿਖਣ ਨਹੀਂ ਜਾ ਰਿਹਾ। ਹੋ ਸਕਦਾ ਉਹ ਬਹੁਤ ਸਾਰੇ ਲੋਕਾਂ ਦੀਆਂ ਪਾਲਿਸੀਆਂ ਕੈਂਸਲ ਵੀ ਕਰ ਦੇਣ, ਕਿਉਂਕਿ ਜਿੰਨਾ ਜ਼ਿਆਦਾ ਮੀਂਹ ਪਿਆ ਆ ਉਹਦੇ ਨਾਲ ਡਰਾਊਟ ਤਾਂ ਜ਼ਰੂਰ ਖਤਮ ਹੋਊਗਾ, ਪਰ ਉਹ ਅੱਗ ਲੱਗਣ ਦੇ ਚਾਂਸ ਗਰਮੀਆਂ ਦੇ ਵਿੱਚ ਹੋਰ ਜ਼ਿਆਦਾ ਵੱਧਦੇ ਲੱਗ ਰਹੇ ਹੈਗੇ, ਕਿਉਂਕਿ ਉਹਦੇ ਨਾਲ ਵੈਜੀਟੇਸ਼ਨ ਬਹੁਤ ਹੋਣੀ ਆ ਤੇ ਉਹਦੇ ਨਾਲ ਅੱਗ ਲੱਗਣ ਦੇ ਜੋ ਚਾਂਸ ਆ ਉਹ ਹੋਊਗੇ। ਸਿਚੁਏਸ਼ਨ ਇਦਾਂ ਦੀ ਹੋ ਰਹੀ ਆ, ਸੀਐਨਬੀਸੀ ਨੇ ਰਿਪੋਰਟ ਕੀਤਾ ਵੀ ਇੱਕ ਸਨੋਰਾ ਜੋ ਏਰੀਆ ਹੈਗਾ ਆ, ਉੱਥੇ ਕਿਸੇ ਡਾਰਲਿਨ ਟੱਕਰ ਤੇ ਟੌਮ ਪਿੰਟਰ, ਉਹਨਾਂ ਨੇ ਦੱਸਿਆ ਵੀ ਘਰ ਲਿਆ ਸੀ ਤੇ ਸਾਡੀ ਆਲ ਸਟੇਟ ਦੇ ਕੋਲ $2000 ਦੀ ਇੰਸ਼ੋਰੈਂਸ ਚੱਲਦੀ ਸੀ, ਉਹਨਾਂ ਨੇ ਕੱਟਤੀ ਤੇ ਹੁਣ ਉਹਨਾਂ ਨੂੰ $12000 ਸਾਲ ਦੀ ਇੰਸ਼ੋਰੈਂਸ ਮਿਲ ਰਹੀ ਹੈਗੀ ਆ। ਸੋ ਹੁਣ $1000 ਮੰਥ ਦੀ ਇੰਸ਼ੋਰੈਂਸ ਹੋਊਗੀ ਤੇ ਲੋਕਾਂ ਲਈ ਸਰਵਾਈਵ ਕਰਨਾ ਕਿੰਨਾ ਔਖਾ ਹੋਊਗਾ। ਅਲਟੀਮੇਟਲੀ ਕੀ ਹੋਊਗਾ, ਜਿਹੜੇ ਇਦਾਂ ਦੇ ਏਰੀਏ ਆ ਜਿੱਥੇ ਜ਼ਿਆਦਾ ਫਾਇਰ ਪ੍ਰੋਨ ਏਰੀਏ ਆ ਜਾਂ ਫਲੱਡ ਪ੍ਰੋਨ ਏਰੀਏ ਆ, ਜਾਂ ਤਾਂ ਇੰਸ਼ੋਰੈਂਸ ਮਿਲਣੀ ਨਹੀਂ, ਜੇ ਮਿਲੂਗੀ ਬਹੁਤ ਮਹਿੰਗੀ ਮਿਲੂਗੀ ਤੇ ਘਰਾਂ ਦੀਆਂ ਪ੍ਰਾਈਸਿਸ ਜੋ ਆ ਉਹ ਡਾਊਨ ਜਾਣਗੇ। ਜੀ, ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਇਹ ਸਵਾਲ ਜਿਹੜਾ ਹਰ ਇੱਕ ਜਣਾ ਪੁੱਛ ਰਿਹਾ ਵੀ ਮੇਰੀ ਇੰਸ਼ੋਰੈਂਸ ਪਾਲਿਸੀ ਕਵਰ ਕੀ ਕਰੂਗੀ। ਮਹਿਜ 2% ਉੱਥੇ ਹੋਮ ਓਨਰਸ ਅਜਿਹੇ ਨੇ ਜਿਨ੍ਹਾਂ ਦੇ ਕੋਲ ਫਲੱਡ ਇੰਸ਼ੋਰੈਂਸ ਪਾਲਿਸੀ ਆ। ਰਾਈਟ ਨਾਓ ਮੋਸਟਲੀ ਜਿਹੜੀ ਹੋਮ ਇੰਸ਼ੋਰੈਂਸ ਪਾਲਿਸੀ ਆ ਉਹ ਕਵਰ ਨਹੀਂ ਕਰ ਰਹੀ ਜਿਹੜਾ ਡੈਬਰੀ ਫਲੋ ਤੇ ਜਿਹੜੇ ਲਿਵਿੰਗ ਸਪੇਸਿਸ ਦੇ ਵਿੱਚ ਫਲੱਡ ਜਿਹੜਾ ਉਹ ਆ ਰਿਹਾ ਆ। ਸੋ ਕਹਿੰਦੇ ਵੀ ਉਹ ਉਸ ਦਾ ਸਵਾਲ ਵੀ ਕੀ ਹੈ ਮੇਰੀ ਇੰਸ਼ੋਰੈਂਸ ਪਾਲਿਸੀ ਇਸ ਨੂੰ ਕਵਰ ਕਰੂਗੀ। ਬਹੁਤਿਆਂ ਦੇ ਲਈ ਇਸ ਦਾ ਆਨਸਰ ਨੋ ਜਿਹੜਾ ਉਹ ਹੋਊਗਾ। ਸੋ ਕਹਿੰਦੇ ਫਿਰ ਕਵਰ ਕੀ ਕਰ ਰਹੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਕ੍ਰਾਈਟੀਰੀਆ ਹੁੰਦੇ ਆ, ਜੇ ਟਰੀ ਡਿੱਗਾ ਆ ਉਹ ਕਿ ਨਹੀਂ, ਐਕਸਟੈਂਡਡ ਵਾਰੰਟੀ ਆਪਾਂ ਬਹੁਤ ਵਾਰੀ ਹਰਜੋਤ ਸਿੰਘ ਜੀ ਤੁਸੀਂ ਵੀ ਇਸ ਦੇ ਵਿੱਚ ਜਿਹੜਾ ਉਹ ਦੱਸਿਆ ਆ ਲਾਈਨਸ ਨੂੰ ਲੈ ਕੇ, ਤੇ ਹੋਰ ਕਈ ਕੁਝ ਜਿਹੜਾ ਇਸ ਦੇ ਵਿੱਚ ਆਉਂਦਾ ਆ। ਸੋ ਇਹ ਕਾਫੀ ਅੱਗੇ ਟਰਬਲਸਮ ਪੀਰੀਅਡ ਇਹਨਾਂ ਲੋਕਾਂ ਦੇ ਲਈ ਆ ਰਿਹਾ ਆ। ਫੇਮਾ ਇਸ ਦੇ ਵਿੱਚ ਹੈਲਪ ਕਰੂਗੀ ਜਾਂ ਕੈਲੀਫੋਰਨੀਆ ਇਸ ਦੇ ਵਿੱਚ ਇਵੈਂਚੁਅਲੀ ਮਦਦ ਕਰ ਸਕੂਗੀ, ਇਹ ਇਸ ਟਾਈਮ ਵੱਡੇ ਜਿਹੜੇ ਉਹ ਸਵਾਲ ਕੈਲੀਫੋਰਨੀਆ ਦੇ ਹੋਮ ਓਨਰਸ ਦੇ ਸਾਹਮਣੇ ਮੰਡਰਾ ਰਹੇ ਆ, ਜਿਨ੍ਹਾਂ ਦੇ ਲਈ ਜਿਹੜਾ ਅਜੇ ਸਵਾਲਾਂ ਦੇ ਕੋਈ ਸੌਖੇ ਜਵਾਬ ਉਹਨਾਂ ਦੇ ਕੋਲ ਨਹੀਂ ਹੈਗੇ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਓਕਲੈਂਡ ਦਾ ਈਸਟ ਵੇ ਦਾ ਆਪਾਂ ਲਗਾਤਾਰ ਦੱਸਦੇ ਆ ਰਹੇ ਹਾਂ ਵੀ ਇਹ ਸ਼ਹਿਰਾਂ ਦੇ ਵਿੱਚ ਕ੍ਰਾਈਮ ਲਗਾਤਾਰ ਸਰਜ ਕਰ ਰਿਹਾ ਆ, ਵੱਧਦਾ ਜਾ ਰਿਹਾ ਆ। ਹੁਣ ਗਵਰਨਰ ਨਿਊਸਮ ਆ, ਉਹਨਾਂ ਨੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਓਕਲੈਂਡ ਤੇ ਈਸਟ ਵੇ ਦੇ ਵਿੱਚ ਡਿਪਲੋਏ ਕਰ ਦਿੱਤਾ ਆ। ਕਹਿੰਦੇ ਵੀ ਉਹਨਾਂ ਨੇ ਲਾਂਚ ਕੀਤਾ ਆ ਲਾ ਇਨਫੋਰਸਮੈਂਟ ਸਰਜ ਆਪਰੇਸ਼ਨ। 120 ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਈਸਟ ਵੇ ਦੇ ਵਿੱਚ ਓਕਲੈਂਡ ਦੇ ਵਿੱਚ ਲਾਇਆ ਜਾ ਰਿਹਾ। ਕਹਿੰਦੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਗਸ਼ਤ ਵਧਾਉਣ ਤੇ ਟਾਰਗੇਟ ਉਹ ਕਰ ਰਹੇ ਆ ਵੀ ਜਿਹੜਾ ਕ੍ਰਾਈਮ ਉੱਥੇ ਲਗਾਤਾਰ ਵੱਧ ਰਿਹਾ ਉਸ ਉੱਤੇ ਕਾਬੂ ਪਾਇਆ ਜਾਵੇ। ਇਹ ਟੈਂਪਰੇਰੀ ਤੌਰ ਦੇ ਉੱਤੇ ਆ, ਇਹ ਆਰਜੀ ਤੌਰ ਦੇ ਉੱਤੇ ਜਿਹੜੇ CHP ਦੇ ਜਵਾਨ ਕਹਿ ਸਕਦੇ ਆ ਵੀ ਇਹਨਾਂ ਨੂੰ ਉੱਥੇ ਲਾਇਆ ਗਿਆ ਆ। ਸਪੈਸ਼ਲਾਈਜ਼ਡ ਯੂਨਿਟ ਆ, ਐਡਵਾਂਸਡ ਇਨਵੈਸਟੀਗੇਟਿਵ ਟੈਕਨੋਲੋਜੀ ਦੇ ਨਾਲ ਲੈਸ CHP ਹੁਣ ਓਕਲੈਂਡ ਦੇ ਵਿੱਚ ਜਿਹੜੀ ਉਹ ਆਵੇਗੀ। ਗਵਰਨਰ ਨਿਊਸਮ ਨੇ ਕਿਹਾ ਵੀ ਜਿੱਦਾਂ ਕ੍ਰਾਈਮ ਰੇਟ ਕੈਲੀਫੋਰਨੀਆ ਦੇ ਵਿੱਚ ਉੱਦਾਂ ਘਟਿਆ ਆ, ਪਰ ਬੇ ਦੇ ਵਿੱਚ ਸੈਨ ਫਰਾਂਸਿਸਕੋ ਓਕਲੈਂਡ ਦੇ ਵਿੱਚ ਇਹਨਾਂ ਨੇ ਆਪੋਜ਼ਿਟ ਟ੍ਰੈਂਡ ਜਿਹੜਾ ਉਹ ਦੇਖਿਆ ਹੈ। ਉਹਨਾਂ ਦੇ ਆਪਣੇ ਬੋਲ ਹੈਗੇ ਆ। ਸੋ ਕਹਿੰਦੇ ਵੀ ਜਿਹੜੀ ਬਿਊਟੀਫੁਲ ਸਿਟੀ ਤੇ ਉਹਦੇ ਜਿਹੜੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਇਲਾਕਿਆਂ ਦੇ ਵਿੱਚ ਹਾਲਾਤ ਮਾੜੇ ਨੇ ਤਾਂ ਇਹ ਸਹਿਣਯੋਗ ਨਹੀਂ ਆ। ਸੋ ਇਸ ਲਈ ਮੈਂ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਉੱਥੇ ਘੱਲ ਰਿਹਾ ਆ ਜਾਂ ਜੋ ਲੋਕਲ ਐਨਫੋਰਸਮੈਂਟ ਦੀ ਉਹ ਮਦਦ ਕਰਨ ਤੇ ਜਿਹੜੇ ਮਿਹਨਤ ਕਸ਼ ਲੋਕ ਨੇ ਓਕਲੈਂਡ ਦੇ ਤੇ ਈਸਟ ਬੇ ਦੇ, ਉਹਨਾਂ ਨੂੰ ਜਿਹੜੀ ਸੇਫਟੀ ਦੀ ਸੈਂਸ ਜਿਹੜੀ ਆ ਉਹ ਮਿਲ ਸਕੇ। ਓਕਲੈਂਡ ਦੀ ਜਿਹੜੀ ਮੇਅਰ ਸ਼ੇਨ ਥਾਓ, ਉਹਨਾਂ ਨੇ ਕਿਹਾ ਵੀ ਜਿਹੜੀ ਸਿਟੀ ਆਫ ਓਕਲੈਂਡ ਇਸ ਮਾਮਲੇ ਵਿੱਚ ਪੰਨਾ ਪਰਤਣ ਦੀ ਜਿਹੜੀ ਬਹੁਤ ਕੋਸ਼ਿਸ਼ ਕਰ ਰਹੀ ਆ। ਆਪਾਂ ਦੇਖਿਆ ਵੀ ਉੱਥੇ ਅਜੇ ਤੱਕ ਵੀ ਪੁਲਿਸ ਚੀਫ ਨੂੰ ਲੈ ਕੇ ਮਨ ਜਿਹੜਾ ਉਹ ਨਹੀਂ ਬਣ ਰਿਹਾ। ਜਿਹੜਾ ਇੱਕ ਪੁਲਿਸ ਚੀਫ ਸੋਚਿਆ ਜਾ ਰਿਹਾ ਸੀ ਉਸ ਨੂੰ ਓਕਲੈਂਡ ਦੀ ਮੇਅਰ ਨੇ ਨਾ ਜਿਹੜੀ ਉਹ ਕਰ ਦਿੱਤੀ ਸੀ, ਪਰ ਇੱਥੇ ਉਹਨਾਂ ਨੇ ਧੰਨਵਾਦ ਕੀਤਾ ਗਵਰਨਰ ਨਿਊਸਮ ਦਾ ਵੀ ਉਹ CHP ਦੇ 120 ਜਵਾਨਾਂ ਨੂੰ ਉੱਥੇ ਲਾ ਰਹੇ ਆ। ਜੀ ਬਿਲਕੁਲ, ਤੇ ਉਹ ਤੁਹਾਨੂੰ ਸਾਰਿਆਂ ਨੂੰ ਦੱਸਦੇ ਰਹੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕੋ ਇੱਕ ਡੈਨੀਜ਼ ਰੈਸਟੋਰੈਂਟ, ਇੱਕੋ ਇੱਕ ਇਨ ਐਂਡ ਆਊਟ ਰੈਸਟੋਰੈਂਟ ਉਹ ਓਕਲੈਂਡ ਨੂੰ ਛੱਡ ਕੇ ਜਾ ਚੁੱਕੇ ਆ। ਪਿਛਲੇ ਦਿਨਾਂ ਦੇ ਵਿੱਚ ਕਾਈਜ਼ਰ ਦਾ ਜੋ ਮੇਨ ਹਸਪੀਟਲ ਆ, ਉਹਨਾਂ ਨੇ ਆਪਣੇ EMPLOYEES ਨੂੰ ਕਿਹਾ ਸੀ ਵੀ ਜੇ ਕਿਤੇ ਤੁਸੀਂ ਲੰਚ ਵਗੈਰਾ ਕਰਨ ਜਾਣਾ ਆ ਤੇ ਅੰਦਰ ਹੀ ਕਰੋ, ਬਾਹਰ ਬਿਜ਼ਨਸ ਤੇ ਨਾ ਜਾਓ, ਕਿਉਂਕਿ ਕੋਈ ਨਾ ਕੋਈ ਹਰਟ ਹੋ ਸਕਦਾ ਹੈਗਾ, ਕੋਈ ਨਾ ਕੋਈ, ਕਿਉਂਕਿ ਜਿੰਨੀ ਉੱਥੇ ਲੁੱਟਮਾਰ ਚੱਲ ਰਹੀ ਹੈਗੀ ਆ। ਅਗਸਤ 2023 ਹਰਜੋਤ ਸਿੰਘ ਜੀ, ਗਵਰਨਰ ਨੇ ਸਿਟੀ ਆਫ ਓਕਲੈਂਡ ਦੇ ਨਾਲ $1.2 ਮਿਲੀਅਨ ਦਾ ਜਿਹੜੀ ਉਹ ਰਾਸ਼ੀ ਦਿੱਤੀ ਸੀ, ਲੋਨ ਦਿੱਤਾ ਸੀਗਾ ਵੀ ਪਬਲਿਕ ਸੇਫਟੀ ਓਕਲੈਂਡ ਦੇ ਵਿੱਚ ਵਧਾਈ ਜਾ ਸਕੇ। ਸੋ ਪਾਰਟਨਰਸ਼ਿਪ ਦੇ ਤਹਿਤ ਹੁਣ CHP ਦੇ ਅਫਸਰ ਉੱਥੇ
ਘੱਲੇ ਜਿਹੜੇ ਉਹ ਜਾ ਰਹੇ ਆ। ਸੋ ਕਹਿੰਦੇ ਵੀ CHP ਨੇ ਆਪਣੀ ਪ੍ਰੈਜ਼ੈਂਸ ਵਧਾਈ ਆ, ਉਸ ਦੇ ਚੱਲਦਿਆਂ 100 ਅਪਰਾਧੀ ਤੇ 193 ਚੋਰੀ ਦੀਆਂ ਗੱਡੀਆਂ ਉੱਥੋਂ ਰਿਕਵਰ ਵੀ ਹੋਈਆਂ ਆ। ਸੈਨ ਫਰਾਂਸਿਸਕੋ ਦੇ ਵਿੱਚ ਇਸੇ ਹੀ ਪਾਰਟਨਰਸ਼ਿਪ ਦੇ ਤਹਿਤ 460 ਜਿਹੜੀਆਂ ਗ੍ਰਿਫਤਾਰੀਆਂ, 5263 ਸਾਈਟੇਸ਼ਨ ਤੇ 18 ਕਿਲੋ ਤੋਂ ਵੱਧ ਫੈਂਟਨਲ ਜਿਹੜੀ ਆ ਉਹ ਜਿਹੜੀ ਉਹ ਫੜੀ ਗਈ ਹੈਗੀ ਆ। ਸੋ ਬਾਕੀ ਥਾਵਾਂ ਤੇ ਜਿੱਥੇ ਗਵਰਨਰ ਹੋਣਾ ਦੇ ਕਹਿਣ ਮੁਤਾਬਕ ਕ੍ਰਾਈਮ ਘਟਿਆ ਆ, ਓਕਲੈਂਡ ਦੇ ਵਿੱਚ ਵਾਇਲੈਂਟ ਕ੍ਰਾਈਮ 21% ਵਧਿਆ, ਰੋਬਰੀ 38%, ਗੱਡੀਆਂ ਦੀ ਚੋਰੀ 45% ਜਿਹੜੀ ਆ ਉਹ ਵੱਧ ਚੁੱਕੀ ਆ। ਹਾਊਸ ਰਿਪਬਲਿਕਨਸ ਨੇ ਅੱਜ ਜੋ ਹੋਮਲੈਂਡ ਦੇ ਸਿਕਿਉਰਿਟੀ ਸੈਕਟਰੀ ਹੈਗੇ ਆ ਅਲੈਜੈਂਡਰੋ ਮੈਯੋਰਕਸ, ਉਹਨਾਂ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਤੇ ਉਹ 215 ਦੇ ਮੁਕਾਬਲੇ 215 ਦੀ ਜਿਹੜੀ ਟਾਈ ਰਹੀ ਹੈਗੀ ਆ। 3 ਰਿਪਬਲਿਕਨ ਜਿਨ੍ਹਾਂ ਦੇ ਵਿੱਚ ਕੈਨ ਬਕ ਕੋਲੋਰਾਡੋ ਤੋਂ, ਮਾਈਕ ਗੈਲਾਗਰ ਵਿਸਕੌਨਸਨ ਤੋਂ ਤੇ ਟੌਮ ਮੈਕਲਾਉਂਟਾ ਕੈਲੀਫੋਰਨੀਆ ਤੋਂ, ਇਹਨਾਂ ਨੇ ਡੈਮੋਕ੍ਰੇਟਸ ਨੂੰ ਜੁਆਇਨ ਕੀਤਾ ਤੇ ਜੋ ਸੈਕਟਰੀ ਆਫ ਸਟੇਟ ਆ ਉਹ ਇੰਪੀਚ ਹੋਣ ਤੋਂ ਬਚ ਗਿਆ। ਜੀ ਬਿਲਕੁਲ, ਬੜੀ ਕੋਸ਼ਿਸ਼ ਸੀ ਇਹਨਾਂ ਦੀ GOP ਦੀ, ਪਰ ਜਿਹੜਾ ਉਹ ਰਹਿ ਗਏ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ 214 ਦੇ ਮੁਕਾਬਲੇ 216 ਦੇ ਨਾਲ ਜਿਹੜੀ GOP ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਹਿੰਦੇ ਵੀ ਚੈਂਬਰ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਅਲ ਗ੍ਰੀਨ ਜਿਹੜੇ ਟੈਕਸਸ ਦੇ ਵਿੱਚ ਆ, ਉਹ ਅਚਨਚੇਤੇ ਜਿਹੜੇ ਉਹ ਪਹੁੰਚ ਗਏ, ਸਰਜਰੀ ਦੇ ਵਿੱਚ ਸੀ, ਆਪਣੇ ਹਸਪੀਟਲ ਦੇ ਸਕਰਬ ਤੇ ਬਗੈਰ ਜਰਾਬਾਂ ਤੋਂ ਆ ਕੇ ਉਹਨਾਂ ਨੇ ਇਸ ਬਿੱਲ ਦੇ ਉੱਤੇ ਨਾ ਜਿਹੜੀ ਉਹ ਕੀਤੀ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਅਫੋਰਡੇਬਲ ਕੇਅਰ ਐਕਟ ਨੂੰ ਉਲਟਣ ਦੀ ਕੋਸ਼ਿਸ਼ ਸੀ ਤਾਂ ਮਰਹੂਮ ਜਿਹੜੇ ਸੈਨੇਟਰ ਸੀਗੇ, ਜਿਹੜੇ ਪ੍ਰਿਜ਼ਨਰ ਆਫ ਵਾਰ ਵੀ ਰਹੇ ਸੀਗੇ ਐਰੀਜ਼ੋਨਾ ਤੋਂ, ਉਹਨਾਂ ਨੇ ਵੀ ਆ ਕੇ ਜਿਹੜੀ ਉਲਟ ਵੋਟ ਪਾਈ ਸੀ। ਉਹ ਵੀ ਉਸ ਟਾਈਮ ਜ਼ੇਰੇ ਇਲਾਜ ਸੀ, ਕੈਂਸਰ ਤੋਂ ਜਿਹੜਾ ਉਹ ਪ੍ਰਭਾਵਿਤ ਸੀਗੇ। ਸੋ ਰਿਪਬਲਿਕਨਸ ਦੇ ਦੁਆਰਾ ਖੁਦ ਲਿਆਂਦਾ ਗਿਆ ਇੰਪੀਚਮੈਂਟ ਦਾ ਇਹ ਅੱਜ ਉਲਟ ਰਿਹਾ ਆ। ਅੱਜ ਕਹਿ ਸਕਦੇ ਹਾਂ ਵੀ ਇਹਨਾਂ ਨੇ ਇੱਕ ਤਾਂ ਪਹਿਲਾਂ ਆਪ ਨੈਗੋਸ਼ੀਏਟ ਕੀਤਾ, ਜਿਹੜਾ ਬਾਈ ਪਾਰਟੀਜ਼ਨ ਬਾਰਡਰ ਬਿੱਲ ਸੀ, ਉਸ ਦੇ ਵਿੱਚ ਹਾਮੀ ਭਰ ਕੇ ਬਾਅਦ ਚ ਉਸ ਤੋਂ ਉਲਟ ਫੇਰੀ ਕਰ ਗਏ। ਤੇ ਅੱਜ ਇਹਨਾਂ ਨੇ ਜਿਹੜੀ ਇੰਪੀਚਮੈਂਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਇਹਨਾਂ ਦੇ ਆਪਣੇ ਕੁਝ ਸਾਥੀਆਂ ਦੇ ਕਰਕੇ ਉਸ ਦੇ ਵਿੱਚ ਇਹਨਾਂ ਨੂੰ ਹਾਰ ਜਿਹੜੀ ਉਹ ਚੱਲਣੀ ਪਈ ਹੈਗੀ ਆ। ਜੀ ਬਿਲਕੁਲ, ਰਿਪਬਲਿਕਨ ਸੈਨੇਟਰਸ ਨੇ ਅੱਜ ਕਲੀਅਰ ਕਰਤਾ ਵੀ ਉਹ ਜਿਹੜਾ ਬਾਰਡਰ ਸਿਕਿਉਰਿਟੀ ਬਿੱਲ ਆ ਉਹ ਕਿਲ ਹੋਣ ਜਾ ਰਿਹਾ ਆ ਤੇ ਉਹ ਪਾਸ ਨਹੀਂ ਹੋਊਗਾ। ਇਹ ਜੋ ਮਿਚ ਮਕੌਨਲ ਆ ਉਹਨਾਂ ਨੇ ਕਿਹਾ ਹੈਗਾ। ਸੋ ਬਹੁਤ ਸਾਰੇ ਲੋਕਾਂ ਨੂੰ ਆਸਾਂ ਸੀਆਂ ਕੁਝ ਨਾ ਕੁਝ ਵੀ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਵਰਕਆਊਟ ਹੋਊਗਾ। ਇੱਕ ਅਗਲੀ ਹੋਰ ਖਬਰ ਚੱਲ ਜੀ 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 ਹਰਜੋਤ ਸਿੰਘ, ਸੌਰੀ, ਇਸੇ ਦੇ ਨਾਲ ਹੀ ਜੁੜੀ ਇੱਕ ਹੋਰ ਜਿਹੜੀ ਖਬਰ ਸੀ ਵੀ ਇਜ਼ਰਾਈਲ ਨੂੰ ਜਿਹੜੀ ਵੱਖਰੀ ਮਦਦ ਘੱਲਣ ਦਾ ਇੱਕ ਅਲੱਗਾ ਬਿੱਲ ਸੀਗਾ, ਤਕਰੀਬਨ $17 ਬਿਲੀਅਨ ਦਾ। ਹਾਊਸ ਦੇ ਵਿੱਚ ਉਸ ਉੱਤੇ ਜਦ ਵੋਟ ਹੋਈ ਤਾਂ ਉਹ ਵੀ ਕੱਲਾ ਜਿਹੜਾ ਉਹ ਹਾਰ ਗਿਆ ਹੈਗਾ। 180 ਦੇ ਮੁਕਾਬਲੇ 250 ਵੋਟਾਂ ਦੇ ਨਾਲ ਜਿਹੜੇ ਉੱਥੇ ਦੇ ਹਾਊਸ ਦੇ ਮੈਂਬਰਸ ਆ, ਉਹਨਾਂ ਨੇ ਇਸ ਨੂੰ ਰੱਦ ਕਰ ਦਿੱਤਾ। ਜੀ, ਅਗਲੀ ਖਬਰ ਵੱਲ ਚਲੀਏ ਜੋ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦਾ ਇੱਕ ਪੁਲਿਸ ਆਫੀਸਰ ਨੂੰ ਅਰੈਸਟ ਕੀਤਾ ਗਿਆ ਹੈ ਡੋਮੈਸਟਿਕ ਵਾਇਲੈਂਸ ਦੇ ਸਬੰਧ ਦੇ ਵਿੱਚ। ਆਫੀਸਰ ਨੂੰ ਅਕਿਊਜ਼ ਕੀਤਾ ਗਿਆ ਹੈ, ਜਿਹਦਾ ਨਾਮ ਡੈਬਨ ਫ੍ਰੈਂਕੋ ਕਰਕੇ ਦੱਸਿਆ ਗਿਆ ਹੈ। 30 ਸਾਲਾਂ ਦਾ ਆ। ਉਸ ਨੇ 2018 ਤੋਂ ਲੈ ਕੇ ਹੁਣ ਤੱਕ ਉਹ ਡੋਮੈਸਟਿਕ ਵਾਇਲੈਂਸ ਕਰਦਾ ਰਿਹਾ ਆਪਣੇ ਜੋ ਪਾਰਟਨਰ ਸੀ ਉਹਦੇ ਉੱਤੇ। ਸੋ ਸੋਮਵਾਰ ਨੂੰ ਇਸ ਨੂੰ ਅਰੈਸਟ ਕਰ ਲਿਆ ਗਿਆ ਤੇ ਫ੍ਰਿਜ਼ਨੋ ਕਾਉਂਟੀ ਦੀ ਜੋ ਜੇਲ੍ਹ ਆ ਉਹਦੇ ਵਿੱਚ ਫੈਲਨੀ ਚਾਰਜਸ ਤੇ ਡੋਮੈਸਟਿਕ ਵਾਇਲੈਂਸ, ਫਾਲਸ ਇੰਪ੍ਰਿਜ਼ਨਮੈਂਟ, ਇਹ ਸਾਰੇ ਚਾਰਜਸ ਉਹਦੇ ਉੱਤੇ ਲਾਏ ਹੈਗੇ ਆ, ਅਲੋਂਗ ਵਿਦ ਮਿਸਡਮੀਨਰ ਚਾਰਜਸ, ਚਾਈਲਡ ਇੰਡੇਂਜਰਮੈਂਟ, ਹਰਾਸਿੰਗ ਫੋਨ ਕਾਲਸ, ਇਹ ਸਾਰੇ ਚਾਰਜਸ ਇਸ ਪੁਲਿਸ ਆਫੀਸਰ ਦੇ ਉੱਤੇ ਲਾਏ ਹੈਗੇ ਆ। ਚੀਫ ਜੋ ਫ੍ਰਿਜ਼ਨੋ ਦੇ ਹੈਗੇ ਆ, ਪੁਲਿਸ ਚੀਫ ਪਾਕੋ ਬੈਲਡੇਰਾਮਾ, ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਜਿਹੜੀ ਡਿਪਾਰਟਮੈਂਟ ਆ ਉਹ ਬਿਲਕੁਲ ਅਸੀਂ ਟਰਸਟ ਤੇ ਕੌਨਫੀਡੈਂਸ ਕਮਿਊਨਿਟੀ 'ਚ ਰੱਖਣਾ ਚਾਹੁੰਦੇ ਆ। ਸੋ ਜਿਹਦੇ ਉੱਤੇ ਇਦਾਂ ਦੇ ਚਾਰਜਸ ਲੱਗਦੇ ਆ ਉਸ ਦੀ ਜਿਹੜੀ ਰਾਈਟ ਵੇ ਛੁੱਟੀ ਕਰ ਦਿੱਤੀ ਗਈ ਹੈਗੀ। ਚਿਲੀ ਦੇ ਸਾਬਕਾ ਪ੍ਰੈਜ਼ੀਡੈਂਟ ਸੈਬੈਸਟੀਅਨ ਪਿਨੇਰਾ, ਉਹਨਾਂ ਦੀ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ, ਦੁਰਘਟਨਾ ਦੇ ਵਿੱਚ ਮੌਤ ਹੋ ਗਈ ਆ। ਇਹ ਜਿਹੜੀ ਅੱਜ ਖਬਰ ਆ ਰਹੀ ਹੈ, ਚਿਲੀ ਆਲਰੇਡੀ ਇੱਕ ਬਹੁਤ ਸਾਰੀਆਂ ਵਾਈਲਡ ਫਾਇਰਸ ਤੋਂ ਪ੍ਰਭਾਵਿਤ ਚੱਲ ਰਿਹਾ, ਜਿਸ ਦੇ ਵਿੱਚ 125 ਤੋਂ ਵੱਧ ਲੋਕ ਹੁਣ ਤੱਕ ਮਾਰੇ ਗਏ ਦੱਸੇ ਜਾਂਦੇ ਆ। ਲੈਟਿਨ ਅਮਰੀਕਾ ਦੇ ਜਿਹੜੇ ਸ਼ਹਿਰ ਚਿਲੀ ਦੇ ਸਾਬਕਾ ਰਾਸ਼ਟਰਪਤੀ ਸੈਬੈਸਟੀਅਨ ਪਿਨੇਰਾ, ਜਿਨ੍ਹਾਂ ਦੀ ਉਮਰ 74 ਸਾਲ ਜਿਹੜੀ ਉਹ ਦੱਸੀ ਜਾ ਰਹੀ ਹੈ, ਨਾਲ ਇਹਨਾਂ ਦੇ 3 ਜਾਣੇ ਹੋਰ ਸੀਗੇ। ਸਦਰਨ ਚਿਲੀ ਦੇ ਵਿੱਚ ਇੱਕ ਲੇਕ ਦੇ ਵਿੱਚ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਹੈਲੀਕਾਪਟਰ ਆ ਉਹ ਡਿੱਗ ਗਿਆ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਮ੍ਰਿਤ ਘੋਸ਼ਿਤ ਉੱਥੇ ਕੀਤਾ ਗਿਆ ਸੀਗਾ। 2 ਸੋਰਸਿਸ ਇਹ ਦੱਸ ਰਹੇ ਵੀ ਪਿਨੇਰਾ ਖੁਦ ਜਿਹੜੇ ਆ ਉਹ ਪਾਇਲਟ ਸੀਗੇ, ਪਰ ਅਧਿਕਾਰੀਆਂ ਨੇ ਅਜੇ ਇਸ ਨੂੰ ਕਨਫਰਮ
ਨਹੀਂ ਕੀਤਾ ਹੈਗਾ ਤੇ ਨਾ ਹੀ ਇਹ ਦੱਸਿਆ ਵੀ ਉਹ ਕਿਸ ਪਾਸੇ ਵੱਲ ਨੂੰ ਜਾ ਰਹੇ ਸੀ। ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਡੇ ਲਾਈਟਿੰਗ ਨਾਮ ਦਾ ਜੋ ਨਵਾਂ ਲਾਅ ਆ, ਉਹਦੇ ਤਹਿਤ ਹੁਣ ਅਗਲੇ ਸਾਲ ਤੋਂ ਤੁਹਾਨੂੰ ਟਿਕਟਾਂ ਮਿਲਣੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ। ਕੈਲੀਫੋਰਨੀਆ ਦੇ ਡਰਾਈਵਰਸ ਨੂੰ ਹੁਣ ਡਬਲ ਚੈੱਕ ਕਰਨਾ ਪਊਗਾ ਜਿੱਥੇ ਉਹ ਕਾਰ ਪਾਰਕ ਕਰਦੇ ਹੈਗੇ ਆ, ਅਕੋਰਡਿੰਗ ਟੂ ਦਾ ਲਾਅ ਤੇ ਬੁੱਕਸ, ਜਿੱਥੇ ਨੋ ਪਾਰਕਿੰਗ ਬਫਰ ਹੈਗਾ ਅਰਾਊਂਡ ਮਾਰਕਡ ਤੇ ਅਨਮਾਰਕਡ ਪੈਡੈਸਟਰੀਅਨ ਕ੍ਰਾਸਵਾਕ ਤੇ। ਪਹਿਲਾਂ ਇਹ ਸੀ ਵੀ ਜਿੱਥੇ ਫਾਇਰ ਦਾ ਹੁੰਦਾ ਹੈਗਾ ਆ ਜਾਂ ਫਾਇਰ ਡਿਪਾਰਟਮੈਂਟ ਦਾ ਰੈੱਡ ਨਿਸ਼ਾਨ ਲਾਇਆ ਹੈਗਾ, ਉੱਥੇ ਤੁਸੀਂ ਫਾਇਰ ਹਾਈਡਰੈਂਟ ਦੇ ਲਾਗੇ ਨਹੀਂ ਕਾਰ ਪਾਰਕ ਕਰ ਸਕਦੇ। ਹੁਣ ਜਿੱਥੋਂ ਦੀ ਕ੍ਰਾਸਵਾਕ ਹੋਊਗਾ ਤੇ ਇੰਟਰਸੈਕਸ਼ਨ ਮਿਡਲ ਦੇ ਵਿੱਚ ਜਿੱਥੇ ਮਾਰਕ ਕੀਤਾ ਹੋਊਗਾ ਉੱਥੇ ਕਾਰ ਪਾਰਕ ਨਹੀਂ ਕਰ ਸਕਦੇ। ਐਕਚੁਅਲੀ ਲਾ ਇਹ ਸਾਲ ਹੀ ਬਣ ਗਿਆ ਸੀ, ਪਰ 12 ਮਹੀਨੇ ਤੁਹਾਨੂੰ ਵਾਰਨਿੰਗ ਦਿੱਤੀ ਜਾਊਗੀ ਜੇ ਕੋਈ ਵਾਇਲੇਟ ਕਰੂਗਾ, ਤੇ ਅਗਲੇ ਸਾਲ ਤੋਂ ਜਿਹੜੀ ਆ ਟਿਕਟ ਇਸ਼ੂ ਹੋਣੀ ਸ਼ੁਰੂ ਹੋ ਜਾਊਗੀ। ਜੀ, ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ। ਇੱਕ ਰੁੱਖ ਡਿੱਗਣ ਦੇ ਨਾਲ 63 ਸਾਲਾ ਔਰਤ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਉਸਦੀ ਮੌਤ ਹੋਈ ਆ। ਵੈਦਰ ਰਿਲੇਟਿਡ ਇਹ ਮੌਤਾਂ ਦੇ ਵਿੱਚ ਇੱਕ ਅਗਲਾ ਜਿਹੜਾ ਆંકੜਾ ਆ ਉਹ ਜੁੜ ਚੁੱਕਾ ਆ। ਸੋ ਇਹ ਪਹਿਲੀ ਕਹਿੰਦੇ ਵੀ ਸਟਾਰਮ ਰਿਲੇਟਿਡ ਡੈਥ ਹੋਈ ਸੀਗੀ ਕਾਰਮਾਈਕਲ 'ਚ ਸੰਡੇ ਨੂੰ, ਤੇ ਸਟਰ ਕਾਉਂਟੀ ਦੇ ਵਿੱਚ ਇੱਕ 82 ਸਾਲਾਂ ਦਾ ਬੰਦਾ ਜਿਹੜਾ ਯੂਬਾ ਸਿਟੀ 'ਚ ਆ, ਉਸ ਦੀ ਮੌਤ ਜਿਹੜੀ ਹੋਈ ਸੀ ਟ੍ਰੈਸ ਪੀਕੋਸ ਡਰਾਈਵ ਦੇ ਉੱਤੇ ਸੈਕਰਾਮੈਂਟੋ ਕਾਉਂਟੀ ਦੇ ਵਿੱਚ। ਇਹ ਪੁਲਿਸ ਨੇ ਰਿਸਪੌਂਡ ਕੀਤਾ ਸੀਗਾ, ਪੈਰਾਮੈਡਿਕਸ ਪਹੁੰਚੇ, ਉਸ ਬੀਬੀ ਦੀ ਜਾਨ ਬਚਾਉਣ ਦੀ ਉਹਨਾਂ ਨੇ ਕਹਿੰਦੇ ਕੋਸ਼ਿਸ਼ ਕੀਤੀ, ਪਰ ਉਸ ਨੂੰ ਜਿਹੜਾ ਉਹ ਬਚਾ ਨਹੀਂ ਸਕੇ। 63 ਸਾਲਾ ਇੱਕ ਬੀਬੀ ਦੀ ਜਿਹੜੀ ਹੁਣ ਇਹ ਰੁੱਖ ਡਿੱਗਣ ਦੇ ਕਰਕੇ ਮੌਤ ਹੋਈ ਆ। ਇਹ ਫੇਅਰ ਓਕਸ ਦੇ ਵਿੱਚ ਰਹਿ ਰਹੀ ਸੀ। ਜੀ। ਸੈਨ ਫਰਾਂਸਿਸਕੋ ਬੇਸਡ ਡਾਕੂ ਸਾਈਨ ਕੰਪਨੀ 400 ਲੋਕਾਂ ਨੂੰ ਲੇ ਆਫ ਕਰਨ ਜਾ ਰਹੀ ਹੈਗੀ ਆ। ਇਹ ਇੱਕ ਟਾਈਮ ਦੇ ਉੱਤੇ ਬੜੀ ਇਸ ਕੰਪਨੀ ਦੀ ਚੜ੍ਹਾਈ ਹੋਈ ਸੀ, ਖਾਸ ਕਰਕੇ ਕਰੋਨਾ ਦੇ ਦੌਰਾਨ, ਕਿਉਂਕਿ ਆਨਲਾਈਨ ਤੁਸੀਂ ਜਿਹੜੇ ਆ ਡਾਕੂਮੈਂਟਸ ਆ ਉਹ ਈ ਸਾਈਨ ਕਰ ਸਕਦੇ ਹੈਗੇ ਆ। ਸੋ ਅੱਜ ਉਹਨਾਂ ਨੇ ਅਨਾਊਂਸ ਕੀਤਾ ਵੀ ਮੇਜਰ ਜੌਬ ਕੱਟ ਆਪਾਂ ਕਰਨ ਜਾ ਰਹੇ ਆ। 6% ਦੇ ਕਰੀਬ ਉਹਨਾਂ ਦਾ ਵਰਕਫੋਰਸ ਤੇ ਟੋਟਲ 400 ਦੇ ਕਰੀਬ ਜਿਹੜੇ EMPLOYEES ਆ ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ ਹੈ। ਜੀ, ਗਵਰਨਰ ਗੈਵਨ ਨਿਊਸਮ ਨੇ ਕੈਲੀਫੋਰਨੀਆ ਦੇ ਪੈਰੋਲ ਬੋਰਡ ਦੀ ਉਸ ਰੂਲਿੰਗ ਨੂੰ ਓਵਰ ਰੂਲ ਕਰ ਦਿੱਤਾ ਆ, ਜਿਸ ਦੇ ਵਿੱਚ ਪੈਰੋਲ ਬੋਰਡ ਇੱਕ ਗੈਂਗ ਮੈਂਬਰ ਨੂੰ ਪੈਰੋਲ ਤੇ ਖੁੱਲਿਆਂ ਛੱਡਣਾ ਚਾਹੁੰਦਾ ਸੀ, ਜਿਸ ਨੇ ਇੱਕ ਮਿਨਿਸਟਰ ਨੂੰ ਪਹਿਲਾਂ ਮਾਰਿਆ ਸੀ। ਬੋਰਡ ਆਫ ਪੈਰੋਲ ਨੇ 54 ਸਾਲਾ ਡੈਰਿਕ ਯੂਜੀਨ ਪੈਟਿਸ ਨਾਂ ਦੇ ਜਿਹੜੇ ਉਹ ਬੰਦੇ ਨੂੰ ਪੈਰੋਲ ਦੇ ਉੱਤੇ ਛੱਡਣ ਦੀ ਗੱਲ ਆਖੀ ਸੀ। ਕੈਲੀਫੋਰਨੀਆ ਦੇ ਗਵਰਨਰ ਨੇ ਇਸ ਨੂੰ ਓਵਰ ਰੂਲ ਕੀਤਾ ਹੈ। 1994 ਦੀ ਇਹ ਘਟਨਾ ਆ। ਉਸ ਟਾਈਮ ਦੇ ਉੱਤੇ 24 ਸਾਲਾਂ ਦਾ ਸੀਗਾ ਜਦ ਇਸਨੇ LA ਕਾਉਂਟੀ ਸ਼ੈਰਿਫ ਦੇ ਡਿਪਟੀ ਟੈਰੈਂਸ ਵੈਂਗਨਰ ਨੂੰ 31 ਸਾਲਾਂ ਦਾ ਸੀਗਾ, ਤੇ ਜਿਹੜੇ ਵਲੰਟੀਅਰ ਚੈਪਲਨ ਬਰੂਸ ਬ੍ਰਾਇਨ ਤੇ 39 ਸਾਲਾਂ ਜਿਹੜੇ ਨਾਲ ਉਹਦੇ ਕਾਰ ਰਾਈਡ ਕਰ ਰਹੇ ਸੀਗੇ। ਸੋ ਪੈਟਿਸ ਬੜੇ ਚਿਰ ਤੋਂ ਪੈਰੋਲ ਵਾਲਿਆਂ ਦੇ ਸਾਹਮਣੇ ਆ ਰਿਹਾ ਸੀਗਾ ਵੀ ਇਸ ਨੂੰ ਜਿਹੜਾ ਉਹ ਪੈਰੋਲ ਦੇ ਉੱਤੇ ਛੱਡਿਆ ਜਾਵੇ, ਪਰ ਪੈਰੋਲ ਬੋਰਡ ਨੇ ਤਾਂ ਹਾਂ ਕਰਤੀ, ਪਰ ਗਵਰਨਰ ਨਿਊਸਮ ਨੇ ਜਿਹੜਾ ਆ ਉਸ ਦੇ ਉਲਟ ਜਿਹੜਾ ਆ ਉਹ ਫੈਸਲਾ ਦਿੱਤਾ ਆ। ਕਹਿੰਦੇ ਵੀ ਇਸ ਨੂੰ ਅਜੇ ਬਾਹਰ ਜਿਹੜਾ ਆ ਉਹ ਨਹੀਂ ਛੱਡਣਾ ਚਾਹੀਦਾ। ਆਪਣੇ ਰਿਟਨ ਡਿਸੀਜਨ ਦੇ ਵਿੱਚ ਉਹਨਾਂ ਨੇ ਜ਼ਰੂਰ ਨੋਟ ਕੀਤਾ ਵੀ ਪੈਟਿਸ ਜਿਹੜਾ ਕਿ ਹੁਣ ਸੋਬਰ ਹੋ ਗਿਆ ਆ, ਦਾਰੂ ਜਿਹੜਾ ਹੁਣ ਨਹੀਂ ਪੀਂਦਾ, ਪ੍ਰਿਜ਼ਨ ਤੋਂ ਟਰਬਲ ਦੇ ਵਿੱਚ ਵੀ ਲਿਆ ਆ, ਪਰ ਉਹਦਾ ਕਹਿੰਦੇ ਵੀ ਇੱਕ ਲੌਂਗ ਹਿਸਟਰੀ ਰਹੀ ਹੈ ਵਾਇਲੈਂਸ ਦੀ, ਸਬਸਟੈਂਸ ਅਬਿਊਜ਼ ਦੀ। ਤੇ ਜੇ ਅਸੀਂ ਇਸ ਨੂੰ ਪੂਰੇ ਮਾਮਲੇ ਦੇ ਵਿੱਚ ਦੇਖੀਏ, ਐਵੀਡੈਂਸ ਜਿਹੜਾ ਇਹ ਦੱਸਦਾ ਆ ਵੀ ਅਜੇ ਵੀ ਸੁਸਾਇਟੀ ਨੂੰ ਖਤਰਾ ਜਿਹੜਾ ਉਹ ਪ੍ਰਦਾਨ ਕਰ ਸਕਦਾ ਆ। ਸੋ ਇਸ ਲਈ ਇਸ ਨੂੰ ਪੈਰੋਲ ਦੇਣ ਦੇ ਫੈਸਲੇ ਦੇ ਉਲਟ ਜਿਹੜਾ ਮੈਂ ਫੈਸਲਾ ਲੈ ਰਿਹਾ ਆ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਜੀ, ਸਟਾਕਸ ਦੇ ਵਿੱਚ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 141 ਪੁਆਇੰਟਾਂ ਦਾ ਵਾਧਾ ਹੋਇਆ, 38,521 ਤੇ ਬੰਦ ਹੋਇਆ। S&P 11 ਪੁਆਇੰਟ ਵੱਧ ਕੇ 4954, ਨੈਸਡੈਕ 11 ਪੁਆਇੰਟ ਵੱਧ ਕੇ 15,609 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,052 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 43,035 ਤੇ ਇਥੀਰੀਅਮ $2376 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 6 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 5 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ।
ਜਾਣ ਤੋਂ ਪਹਿਲਾਂ ਦੱਸ ਦਈਏ, ਮਿੰਟੂ ਗੁਰੂਸਰੀਆ ਵਾਲਾ ਜਿਹੜਾ ਪ੍ਰੋਗਰਾਮ ਜੋ ਕਿ ਸਵੇਰੇ 8 ਵਜੇ ਪਹਿਲਾਂ ਆਉਂਦਾ ਸੀਗਾ, ਉਸ ਨੂੰ ਹੁਣ ਤੁਸੀਂ ਦੁਪਹਿਰੀ 2 ਵਜੇ ਖਬਰ ਤੇ ਨਜ਼ਰ ਜਿਹੜਾ ਪ੍ਰੋਗਰਾਮ ਆ ਉਸ ਨੂੰ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੁਣਿਆ ਕਰੋਗੇ। ਉਸ ਦੇ ਸਮੇਂ ਦੇ ਵਿੱਚ ਜਿਹੜੀ ਉਹ ਤਬਦੀਲੀ ਕੀਤੀ ਗਈ ਆ। ਮਨਦੀਪ ਪੁਨੀਆ ਹੁਣਾਂ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ, ਬਿਯੋਂਡ ਹੈਡਲਾਈਨਸ, ਉਹ ਸਵੇਰੇ ਹੁਣ ਤੁਸੀਂ 8 ਵਜੇ ਜਿਹੜਾ ਉਹ ਸੁਣਦੇ ਆ। ਤੇ ਮਿੰਟੂ ਗੁਰੂਸਰੀਆ ਵਾਲਾ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਸ ਦਾ ਸਮਾਂ ਤਬਦੀਲ ਕਰਕੇ ਹੁਣ ਦੁਪਹਿਰੇ 2 ਵਜੇ ਰੱਖਿਆ ਗਿਆ ਹੈ। ਜੀ, ਸੋ ਜਿਹੜੇ ਸਰੋਤੇ ਸਾਡੇ ਸੁਣਦੇ ਹੈਗੇ ਸਵੇਰ ਨੂੰ ਖਬਰਾਂ, ਉਹਨਾਂ ਨੂੰ ਦੱਸਦੇ ਜਾਈਏ ਪਿਛਲੇ ਕੁਝ ਦਿਨਾਂ ਤੋਂ ਮਨਦੀਪ ਪੁਨੀਆ ਜੋ ਹਰਿਆਣੇ ਤੋਂ ਨੌਜਵਾਨ ਆ, ਸਰੋਤਿਆਂ ਨੂੰ ਯਾਦ ਹੋਊਗਾ ਕਿਸਾਨ ਮੋਰਚੇ ਵੇਲੇ ਇਸਨੇ ਬਹੁਤ ਜ਼ਿਆਦਾ ਕਵਰੇਜ ਕੀਤੀ ਸੀ ਤੇ ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ ਸੀ 2 ਹਫ਼ਤਿਆਂ ਦੇ ਲਈ, ਕੁੱਟਮਾਰ ਵੀ ਕੀਤੀ ਗਈ ਸੀ। ਬਾਅਦ ਦੇ ਵਿੱਚ ਉਹਦੀ ਜਿਹੜੀ ਜੌਬ ਆ, ਇੱਕ ਬਹੁਤ ਟੌਪ ਨੌਚ ਨਿਊਜ਼ਪੇਪਰ ਲਈ ਕੰਮ ਕਰਦਾ ਸੀ, ਉੱਥੋਂ ਵੀ ਚਲੇ ਗਏ ਸੀ। ਸੋ ਉਸਨੇ ਹੁਣ ਸਾਡੀ ਟੀਮ ਨੂੰ ਜੁਆਇਨ ਕੀਤਾ ਹੈ। ਹਰ ਰੋਜ਼ ਸਵੇਰੇ ਤੁਸੀਂ 8 ਵਜੇ ਜਿਹੜੀ ਆ ਮਨਦੀਪ ਪੁਨੀਆ ਦੇ ਨਾਲ ਜਿਹੜੀਆਂ ਖਬਰਾਂ ਆ ਉਹ ਸੁਣ ਸਕਦੇ ਹੋ, ਦੇਖ ਸਕਦੇ ਹੋ ਜੀ। ਤੇ ਹੁਣ ਲਵਾਂਗੇ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਣਗੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।